मैं बेटी ਹੁਣ मेरे पोतरे ने ਮੈਂ ਦੁਬਾਰਾ ਫਿਰ ਤੁਹਾਨੂੰ ਫਿਰ ਮਿਲਾਵਾਂਗਾ, ਕਾਲ ਆਣ ਕੇ ਕਰਾਵਾਂਗਾ, ਠੀਕ ਹੈ। ਤੁਹਾਨੂੰ ਮਖਾਂਗਾ ਅੱਛਾ ਤੁਹਾਡੀ ਬੇਟੀ ਸੀ ਜਗੀਰ ਸਿੰਘ ਜੀ ਉਹ ਨਹੀਂ ਸੰਦਗਾ ਕੀ ਸੀ ਉਹ ਪੁਗਰ ਗਿਆ ਸੀ ਇਹ ਸੜਕੀ ਗਿਆ ਉਹ ਨਾ ਗਿਆ ਤੁਹਾਨੂੰ ਜੋ ਸ਼ਾਮਾ ਕਹਿੰਦੇ ਉਹ ਮੈਂ ਠੀਕ ਹੈ। ਉਹ ਸੌ ਪਿਆਰ ਨਹੀਂ ਉਹ ਸੌ ਪਿਆਰ ਮੇਰੇ 100 ਪਿਆਰ ਦਿੰਦਾ ਮੈਂ ਤੁਹਾਨੂੰ। ਪੋਤਰੇ ਉਹ ਕਾ ਇਹ ਨਹੀਂ ਗੱਲ ਕਾਲ ਕੱਟ ਲੱਗੇ, ਸਲਾਮ ਲੈ ਲਓ, ਸਲਾਮ। ਮੇਰੇ ਪੋਤਰੇ ਬਾਬਾ ਰੋਈ ਜਾ ਰਿਹਾ, ਕਾਲ ਨਹੀਂ ਕੱਟਣ ਦੇਣ ਡਿਆ ਭਾਜੀ। ਮੈਂ ਕਿਹਾ ਕੋਈ ਬਜ਼ੁਰਗਾਂ ਦੀ ਸੇਵਾ ਪਾਣੀ ਕਰਾਂਗੇ, ਇਹਨਾਂ ਨੇ ਐਡਰੈਸ ਦੱਸਿਆ ਸਾਨੂੰ ਸਾਰਾ ਸਾਡੇ ਬਜ਼ੁਰਗਾਂ ਦਾ। ਹਾਂਜੀ ਹਾਂਜੀ ਚੱਲੇ ਨਹੀਂ, ਮੈਂ ਕਿਹਾ ਕੱਟਣ ਲੱਗੇ ਕਾਲ, ਸਲਾਮ ਕੁਝ ਕਹਿਣਾ ਸੁਣਿਆ ਦੇਣੇ ਨੇ। ਆਂਦਾ ਖਲੋ ਜਾ। ਉਹ ਬਾਬਾ ਸਾਰੇ ਜੱਗ ਸਕੇ ਉਹ ਮੇਰੇ ਪਿੰਡ ਦੇ ਬੰਦੇ ਆਏ ਓਏ ਹੋਏ, ਕਹਿਣ ਡਿਆ ਮੇਰੇ ਪਿੰਡ ਦੇ ਬੰਦੇ ਆਏ ਨੇ, ਚਾਹ ਨਹੀਂ ਪੀਣ ਡਿਆ। ਹਾਏ ਕਿੰਨਾ ਨਹੀਂ ਪੁਰਾਣੇ ਵੀ ਕਰਿਆ ਨਾ ਅੱਜ। ਉਹ ਪੁੱਤਰ ਤੁਹਾਡੇ ਇਧਰ ਬਹੁਤ ਚਾਹ ਰੁੜ ਬਾਬੇ ਜਾਣੀ। ਅਜਾਗਰ ਸਿੰਘ ਪੀ ਲੋ ਚਾਹ ਪੀ ਲੋ। ਇੱਕ ਕਿਲੋ ਪੋਇਆ ਐਸੇ ਵੰਡ ਕੇ ਦੇ ਗਿਆ ਆਪਣਾ ਤੁਹਾਡੇ ਬਾਬੇ ਅਜਾਗਰ ਸਿੰਘ ਕਿਲੋ ਪੋਇਆ ਤੇ ਜਿਹੜਾ ਇਹਨਾਂ ਨੂੰ ਕਮਰਿਆਂ ਨੂੰ ਆਂਦਾ ਤੁਹਾਡੇ ਜਾਗਰ ਸਿੰਘ ਨੇ ਦਿੱਤਾ ਸੀ ਸਾਨੂੰ ਕਬਰਾਂ ਵਾਸਤੇ ਕਿੱਲਾ। ਅਸਲਾਮ ਵਾਲੇਕਮ ਦੋਸਤੋ, ਵੰਡ ਹੋਏ ਨੂੰ 80 ਸਾਲ ਹੋ ਗਏ ਨੇ, ਲੇਕਿਨ ਲੋਕੀ ਜਿਹੜੇ ਨੇ ਹਜੇ ਤੱਕ ਆਪਣਾ ਪਿਛੋਕੜ ਨਹੀਂ ਭੁੱਲੇ, ਆਪਣੇ ਯਾਰ ਬੇਲੀਆਂ ਨਹੀਂ ਭੁੱਲੇ। ਇਸ ਪਿੰਡ ਜਿੱਥੇ ਅਸੀਂ ਪਹੁੰਚੇ ਹਾਂ, ਪਿੰਡ ਦਾ ਨਾਂ ਹੈ ਕੀਲੇ, ਜ਼ਿਲ੍ਹਾ ਸ਼ੇਖੂਪੁਰਾ। ਇੱਥੇ ਇੱਕ ਸਿੰਧੂ ਫੈਮਿਲੀ ਸੀ, ਫੈਮਲੀਆਂ ਬਹੁਤ ਜ਼ਿਆਦਾ ਸਰਦਾਰਾਂ ਦੀ ਰਹਿੰਦੀਆਂ ਇੱਥੇ, ਸਿੱਖ ਸਰਦਾਰ ਬਹੁਤ ਜ਼ਿਆਦਾ ਹਨ। ਸਿੰਧੂ ਫੈਮਿਲੀ ਸੀ ਇੱਕ ਸਿੱਖਾਂ ਦੀ, ਤੇ ਉਹਨਾਂ ਦਾ ਮੈਂ ਨਾਂ ਤੁਹਾਨੂੰ ਦੱਸਣਾ ਅੱਗੇ ਚੱਲ ਕੇ ਸਾਰਾ ਕੁਝ। ਉਹਨਾਂ ਦਾ ਇੱਕ ਦੋਸਤ ਸੀ ਇੱਥੋਂ ਦਾ ਮੁਸਲਮਾਨ ਬੂਟਾ, ਜਿਹੜਾ ਨਮੂਨੀਆ ਦੀ ਦਵਾਈ ਦਿੰਦਾ ਸੀ। ਤੇ ਜਗੀਰ ਸਿੰਘ ਸੰਧੂ ਸੀ, ਉਹਦੀ ਭੈਣ ਦੀ ਸ਼ਾਦੀ ਸੀ, ਉਹਨੂੰ ਹੋਇਆ ਨਮੂਨੀਆ ਤੋਂ, ਉਹਦੀ ਡੈਥ ਹੋ ਗਈ ਜਗੀਰ ਸਿੰਘ ਦੀ। ਉਹਦਾ ਯਾਰ ਜਿਹੜਾ ਹੈ ਉਹ ਨਮੂਨੀਆ ਦੀ ਦਵਾਈ ਵੀ ਦਿੰਦਾ, ਲੇਕਿਨ ਨਹੀਂ ਬਚਾ ਸਕਿਆ। ਲੇਕਿਨ ਜਦੋਂ ਫਿਰ ਬਾਅਦ ਚ ਵੰਡ ਹੋਈ ਤੇ ਉਸ ਟਾਈਮ ਉਹਨਾਂ ਨੂੰ ਛੱਡਣ ਵਾਸਤੇ ਆਪਣੀ ਹਿਫਾਜ਼ਤ ਦੇ ਨਾਲ ਆਪਣੀ ਤਹਵੀਲ ਦੇ ਵਿੱਚ ਲੈ ਕੇ ਉਹਨਾਂ ਪੂਰੀ ਹਿਫਾਜ਼ਤ ਨਾਲ ਉਹਨਾਂ ਨੂੰ ਇੰਡੀਆ ਬਾਰਡਰ ਪਾਰ ਕਰਾ ਕੇ ਆਉਂਦਾ ਹੈ ਬੂਟਾ ਮੁਸਲਮਾਨ ਜਿਹੜਾ ਸੀ। ਤੇ ਉਹਨਾਂ ਦੀ ਫੈਮਿਲੀ ਸਾਡੇ ਨਾਲ ਰਾਬਤਾ ਕੀਤਾ ਸੀ, ਉਹਨਾਂ ਦੀ ਫੈਮਿਲੀ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਉਹਨਾਂ ਨੂੰ ਬੂਟੇ ਸਿੰਘ ਦੀ ਬੂਟਾ ਮੁਸਲਮਾਨ ਜਿਹੜਾ ਹੈ ਉਹ ਆਪ ਬਚਿਆ ਹੋਏ, ਉਹ ਤਾਂ ਜਾਂ ਉਹਨਾਂ ਦੀ ਕੋਈ ਫੈਮਿਲੀ ਦਾ ਸਾਨੂੰ ਬੰਦਾ ਲੱਭ ਜਾਵੇ, ਤੇ ਉਹਦੇ ਨਾਲ ਉਹਨਾਂ ਦਾ ਰਾਬਤਾ ਹੀ ਕਰਵਾਉਣ ਵਾਸਤੇ ਆਏ ਆ। 80 ਸਾਲ ਹੋ ਗਏ, ਲੇਕਿਨ ਉਹ ਆਪਣਾ ਪਿਛੋਕੜ ਨਹੀਂ ਭੁੱਲਿਆ, ਆਪਣੇ ਮੋਸਰਾਂ ਨੂੰ ਹਜੇ ਤੱਕ ਨਹੀਂ ਭੁੱਲਿਆ ਹੈਗਾ, ਜਿਨ੍ਹਾਂ ਨੇ ਉਹਨਾਂ ਦੇ ਸਾਰੀ ਫੈਮਿਲੀ ਨੂੰ ਬਚਾ ਕੇ ਇੰਡੀਆ ਪਹੁੰਚਾ ਕੇ ਆਇਆ ਸੀ। ਤੇ ਆਓ ਚੱਲਦੇ ਆ, ਦੁਆ ਕਰਿਆ ਜਿਹੜਾ ਮੁਹੰਮਦ ਬੂਟਾ ਸੀ ਉਹ ਜ਼ਿੰਦਾ ਹੋਇਆ ਤਾਂ ਜਾਂ ਉਹਨਾਂ ਦੀ ਫੈਮਿਲੀ ਸਾਨੂੰ ਕੋ ਮਿਲ ਜੇ। ਆਓ ਚੱਲਦੇ ਆ ਤੇ ਲੱਭਦੇ ਆ ਬੂਟੇ ਦੀ ਜਿਹੜੀ ਫੈਮਿਲੀ ਨੂੰ, ਜਾਂ ਬੂਟਾ ਸਾਨੂੰ ਮਿਲ ਜਾਂਦਾ। ਪਿੰਡ ਦਾ ਇੱਕ ਜਿਹੜਾ ਬਜ਼ੁਰਗ ਹੈ 1947 ਤੋਂ ਪਹਿਲਾਂ ਦਾ, ਜਿਹੜਾ ਬਾਬਾ ਨਜ਼ੀਰ ਜਲਾ, ਉਹਦੀ ਉਮਰ ਉਸ ਟਾਈਮ ਤਕਰੀਬਨ 25 ਤੋਂ 30 ਸਾਲ ਸੀ, ਉਹ ਹਜੇ ਜ਼ਿੰਦਾ ਹੈ। ਉਹਨੂੰ ਮਿਲਨੇ ਆ, ਉਹਦੇ ਕੋਲ ਪੁੱਛਨੇ ਆ, ਸ਼ਾਇਦ ਉਹਨੂੰ ਪਤਾ ਹੋਵੇ ਉਹ ਫੈਮਿਲੀ ਬਾਰੇ, ਨਾਲੇ ਉਹਨੂੰ ਮਿਲਾਨੇ ਆ, ਨਾਲੇ ਉਹਨਾਂ ਦਾ ਘਰ ਲੱਭਣ ਦੀ ਕੋਸ਼ਿਸ਼ ਕਰਾਂਗੇ। ਆਓ ਚੱਲੀਏ ਹਾਂ ਜਰਾ ਪਿੰਡ ਨੂੰ। ਤੇ ਇਹ ਜਿਹੜਾ ਮੇਰੇ ਪਿੱਛੇ ਸਾਨੂੰ ਨਜ਼ਰ ਆ ਰਿਹਾ, ਇਹ ਪਿੰਡ ਕੀਲੇ ਦਾ ਗੁਰਦੁਆਰਾ ਸਾਹਿਬ ਹੈ। ਇਹ ਸਾਈਡ ਜਿਹੜੀ ਸਾਹਮਣੇ ਤੁਹਾਨੂੰ ਨਜ਼ਰ ਆਣੀ ਬਾਜ਼ਾਰ ਦੇ ਵਿੱਚ, ਇਹ ਪਹਿਲੇ ਦੀ ਸਾਹਮਣੇ ਖਲੋਤੀ ਹੋਈ ਜਿਹੜੀ ਗੁਰਦੁਆਰਾ ਸਾਹਿਬ। ਤੇ ਆਜੋ ਚੱਲੀਏ ਜੀ। ਇਹ ਜਿੰਨਾ ਬਾਜ਼ਾਰ ਹੈ ਸਾਰਾ, ਜਿਹੜਾ ਇੱਧਰ ਵੀ ਤੇ ਇੱਧਰ ਵੀ, ਸਾਰੇ ਜਿਹੜੇ ਪੁਰਾਣਾ ਪਿੰਡ ਹੈ, ਇੱਥੇ ਸਾਰੇ ਜਿਹੜੇ ਸਿੱਖ ਸਰਦਾਰਾਂ ਦੇ ਘਰ ਸਨ। ਤੇ ਉਹਨਾਂ ਦੇ ਨਾਂ ਕੀ ਕੀ ਉਹ ਵੀ ਤੁਹਾਨੂੰ ਮੈਂ ਸਾਰਾ ਜਿਹੜਾ ਅੱਗੇ ਜਾ ਕੇ ਸਾਰਾ ਕੁਝ ਬਾਬੇ ਕੋਲ ਪੁੱਛਣੇ ਨਾਲ ਦੱਸਣੇ ਆ ਤੁਹਾਨੂੰ ਸਾਰਾ। ਅਗਰ ਤੁਸੀਂ ਵੀ ਆਪਣੇ ਵੱਡਿਆਂ ਦਾ ਪਿੰਡ ਵੇਖਣਾ ਜੀ, ਤੇ ਆਪਣਾ ਕੋਈ ਆਪਣੇ ਵੱਡਿਆਂ ਦੇ ਦੋਸਤਾਂ ਦੇ ਕੋਈ ਇੰਟਰਵਿਊ ਸੁਣਨਾ ਚਾਹੁੰਦੇ ਹੋ, ਜਾਂ ਪਿੰਡ ਵੇਖਣਾ, ਜਾਂ ਆਪਣਾ ਘਰ ਲੱਭਣਾ ਚਾਹੁੰਦੇ ਹੋ, ਸਾਡੇ ਨਾਲ ਇਨਬਾਕਸ 'ਚ ਰਾਬਤਾ ਕਰ ਸਕਦੇ ਹੋ। ਆਓ ਹਾਂਜੀ, ਉਹ ਬਾਬਾ ਬੈਠਾ ਸਾਹਮਣੇ ਜੀ, ਬਾਬਾ ਨਜ਼ੀਰ। ਆਓ ਹੁਣ ਇਹਨੂੰ ਪੁੱਛਣੇ। ਤੇ ਜਿੰਨੇ ਸਾਰੇ ਘਰ ਸੀ ਇੱਥੇ ਬਹੁਤ ਜ਼ਿਆਦਾ ਜਿਹੜੇ ਸਿੰਧੂ ਜ਼ਿਆਦਾ ਬਰਾਦਰੀ ਰਹਿੰਦੀ ਸੀ, ਸਿੰਧੂ ਜੱਟ ਸਨ, ਸਿੱਖ ਜਿਹੜੇ ਇੱਥੋਂ ਗਏ ਨੇ। ਬਾਬਾ ਦਾ ਨਾਮ ਨਜ਼ੀਰ ਹੈ, ਕੌਮਨੇ ਜ਼ਿਲ੍ਹਾ, ਇੱਥੋਂ ਦਾ ਵਸਨੀਕ ਹੈ। ਇਹਦਾ ਅਸੀਂ ਇੰਟਰਵਿਊ ਪਹਿਲਾਂ ਵੀ ਕੀਤਾ ਹੋਇਆ, ਤੇ ਉਹ ਤੁਸੀਂ ਅਗਰ ਮੁਕੰਮਲ ਇੰਟਰਵਿਊ ਸੁਣਨਾ ਵੀ ਸਾਰੇ ਇੱਥੇ ਕਿਹੜੇ ਕਿਹੜੇ ਰਹਿੰਦੇ, ਕਿਵੇਂ ਕਿਵੇਂ, ਕਿਹੜੇ ਘਰ ਸਨ, ਉਹਨਾਂ ਦੇ ਕੀ ਖੂਬ ਬੰਨਾ ਕੀਤੇ ਸੀ, ਉਹ ਪੂਰਾ ਵੇਖਣਾ। ਤੇ ਮੇਰਾ ਪਿੰਡ ਮੇਰਾ ਪੰਜਾਬ ਜਾਂਦੇ ਸੀ, ਜਾ ਕੇ ਵੇਖ ਸਕਦੇ। ਤੇ ਬਾਬਾ ਜੀ ਦਾ ਮੈਂ ਤੁਹਾਨੂੰ ਇਸ ਤੋਂ ਮੈਂ ਸਾਰਾ ਕੁਝ ਨਾਂ ਪਤਾ ਦੱਸਦਾ। ਬਾਬਾ ਜੀ ਜਿਹੜੇ ਉੱਚਾ ਸੁਣਦਾ, ਥੋੜਾ ਮੈਨੂੰ ਇਹਨਾਂ ਨੂੰ ਉੱਚਾ ਬੋਲਣਾ ਪੈਣਾ। ਅੱਛਾ ਬਾਬਾ ਅਜਾਗਰ ਸਿੰਘ ਤੇ ਜਗੀਰ ਸਿੰਘ ਦਾ ਮੁੰਡਾ ਜਿਹੜਾ, ਉਹ ਘਰ ਕਿੱਥੇ ਸੀ ਉਹਨਾਂ ਦਾ? ਉਹ ਅਜਾਗਰ ਸਿੰਘ ਦਾ ਜਿਹੜਾ ਮੁੰਡਾ ਸੀ, ਜਗੀਰ ਸਿੰਘ ਤੇ ਅਜਾਗਰ ਸਿੰਘ। ਅਜਾਗਰ ਸਿੰਘ ਸੀ ਤੇ ਉਹਦਾ ਜੰਗੀਰ ਸਿੰਘ, ਨਿੱਕਾ ਸੰਦੋਖਾ, ਨਿੱਕਾ ਚੰਨੂ, ਉਹ ਹੋਏ ਨਹੀਂ ਉਹਨਾਂ ਦੀ ਸੀ। ਅੱਛਾ, ਉਹ ਜੀ ਗੁੱਸ ਉਸੇ ਵੇ ਉਹ ਜਿਸੇ
ਕਮਿਆਨ ਹੁੰਦੇ ਨੇ, ਉਹ ਵੇਲੀ ਨੇ ਉਹਨੂੰ ਉਡਾਉਂਦਾ ਸੀ, ਉਡਾਇਆ ਉਹ ਸੁੰਦਰ ਤੇ ਲੱਭੇ ਦਾ ਚਾਚਾ ਸੀ। ਅੱਛਾ ਤੁਸੀਂ ਮੈਨੂੰ ਜਗੀਰ ਸਿੰਘ ਦੇ ਬਾਰੇ ਦੱਸੋ। ਜਿਹੜਾ ਜਗੀਰ ਸਿੰਘ ਦੱਸਿਆ ਨਾ, ਇਹ ਇਹਨਾਂ ਮੱਝਾਂ ਰੱਖੀਆਂ ਸਾ ਜਾਗਰ ਸਿੰਘ ਕੇ ਜਗੀਰ ਸਿੰਘ ਕੇ ਮੱਝਾਂ ਮੁੱਝਾਂ? ਮੱਝਾਂ ਬੂਆ ਤੇ ਜਿਹੜੇ ਸੀ ਉਹ ਮੱਝੀ ਰੱਖਦੇ ਸੀ, ਛੱਡੇ ਰੱਖਦਾ। ਅੱਛਾ। ਉੱਥੇ ਉਹਦਾ ਅਜਾਗਰ ਦਾ ਪੁੱਤਰ ਸੀ, ਵੱਡਾ ਜੰਗੀਰ, ਨਿੱਕਾ ਸੰਦੋਖਾ, ਉਦੋਂ ਨਿੱਕਾ ਚੰਨੂ। ਉਹ ਅਸੀਂ ਸਾਰੀ ਵੇਲੀ ਉਹਨਾਂ ਦੀ ਉਹਨਾਂ ਸਾਡੇ ਵਧਾਇਆ। ਉਹਦਾ ਸੁੰਦਰ ਚਾਚਾ ਤੁਹਾਡਾ ਨਾਲ ਸਲਾਮ ਲੈ ਰਿਹਾ, ਸਲਾਮ ਲੈਣ ਡਿਆ ਜੀ। ਆਖੋ ਵਾਲੇਕਮ ਸਲਾਮ। ਬਿਸਮਿल्लाह ਵਾਲੇਕਮ ਸਲਾਮ, ਵਾਲੇਕਮ ਸਲਾਮ। ਇਹ ਜਗੀਰ ਸਿੰਘ ਦਾ ਮੁੰਡਾ ਜੇ? ਇਹ ਜੰਗੀਰ ਸਿੰਘ ਦਾ ਮੁੰਡਾ। ਪੋਤਰਾ। ਅੱਛਾ ਪੋਤਰਾ ਉਹਦਾ ਪੋਤਰਾ ਜਗੀਰ ਸਿੰਘ ਦਾ, ਜਿਹੜਾ ਥੱਲੇ ਵਾਲਾ ਕਰਤਾਰ ਸਿੰਘ। ਉਹ ਮੈਂ ਨਹੀਂ ਸਿਆਣ ਸਕਦਾ, ਉਹ ਮੇਰੇ ਨਾਲ ਲੈ ਚਲੋ। ਉਹ ਜਿਸੇ ਸੇ ਹੋ ਰਹੀ ਹੈ ਸਰ ਅਜਾਗਰ ਸਿੰਘ ਐਸੇ ਉਹ ਗੁੱਠੇ ਬੂਆ ਦਿੱਤਾ, ਉਹਦਾ ਪੇ ਬੁਲਾਇਆ ਸਾਡੇ। ਐਸੇ ਸਾਡੇ ਕੋਲ ਰਹਿੰਦਾ ਹੈ ਦਲੀਬੂ ਵਿਰਸੂ, ਦੋ ਭਰਾ ਦਾ ਵਿਰਸਾ ਸਿੰਘ ਕੌਣ ਸੀ? ਵਿਰਸਾ ਮਾਂ ਨੇ ਕਾਲੋ ਦਲੀਪ ਸਿੰਘ, ਵਿਰਸਾ ਸਿੰਘ ਮੇਰੇ ਸੀ ਕਾਲੋ ਗਿਆ। ਇਹ ਤੁਹਾਡੇ ਸਨੇ ਵੀ? ਇਹ ਨਾ ਮੈਨੂੰ ਕੀ ਪਛਾਣਦਾ। ਅੱਛਾ ਇਹ ਨਹੀਂ ਮੈਨੂੰ ਪਛਾਣ ਸਕਦਾ। ਅੱਲਾ ਇਹ ਉਧਰ ਦੀ ਜਾਮੇ, ਇਹ ਉਧਰ ਦੀ ਜਾਮੇ ਚੜ੍ਹਦੇ ਇੰਡੀਆ ਦੀ। ਮੈਂ ਕਹਿੰਦੇ ਆ ਜਗੀਰ ਸਿੰਘ ਕੇ, ਜਿਹੜਾ ਜਗੀਰ ਸਿੰਘ ਜਾਗਰ ਸਿੰਘ ਨਹੀਂ ਸੀ, ਆ ਉਹਨਾਂ ਦਾ ਪੋਤਰਾ ਬੋਲਣ ਦੇ। ਪੋਤਰਾ ਆ ਸਾਹਮਣੇ ਵੇਖ ਅੱਲਾ ਖੁਸ਼ ਤੁਹਾਨੂੰ ਪਿਆਰ ਦੇਣ ਡਿਆ, ਪਿਆਰ। ਅੱਲਾ ਤੰਦਰੁਸਤੀ ਦੇਈ, ਉਹ ਅੱਲਾ ਖੁਸ਼ ਰੱਖੇ। ਬਾਬੇ ਨੂੰ ਉੱਚਾ ਸੁਣਦਾ, ਹੁਣ ਸਮਝ ਲੱਗੀ ਹੈ। ਤੰਦਰੁਸਤੀ ਦੇਈ, ਅੱਲਾ ਕਰਮ ਕਰੇ। ਅਜਾਗਰ ਸਿੰਘ ਦਾ ਪੁੱਤਰ ਜੰਗੀਰ ਸਿੰਘ, ਉਹਦੇ ਘਰ ਸੰਦੋਖਾ, ਉਹਦੇ ਘਰ ਚੰਨੂ। ਹਾਂਜੀ ਚਰਨ ਸਿੰਘ। ਹੋਰ ਸਹੀ ਜੀ, ਬਿਲਕੁਲ ਸਹੀ ਬੋਲੇ ਨੇ ਬਜ਼ੁਰਗ। ਚੜ ਗਿਆ ਨਾ ਪਟਰੀ ਤੇ ਹੁਣ। ਉਹ ਜੰਗੀਰ ਸਿੰਘ ਜਿਹੜਾ ਸੀ, ਤੁਹਾਨੂੰ ਦੁਆਵਾਂ ਦੇਣ ਡਿਆ, ਦੁਆਵਾਂ। ਅੱਲਾ ਤੁਹਾਨੂੰ ਆਂਦਾ ਤੁਹਾਡੀ ਉਮਰ ਵਧਾਏ, ਤੁਹਾਨੂੰ ਖੁਸ਼ ਰੱਖੇ, ਤੁਹਾਨੂੰ ਫਲਾਂ ਠੀਕ। ਬਾਬਾ ਉੱਚੀ ਹੁਣ ਪਤਾ ਲੱਗ ਗਿਆ। ਉਹ ਜੰਗੀਰ ਸਿੰਘ ਜਿਹੜਾ ਸੀ ਪਿੰਡ ਦੇ ਵਿੱਚ ਵੱਡਾ ਫੁਲਕਾਰ ਸੀ, ਇਹਦਾ ਨੈਣ ਨਿਕਲ ਗਈ ਸੀ। ਉਹ ਇਸ ਤਰ੍ਹਾਂ ਠੀਕ ਉਹਦਾ ਮਗਰ ਗਿਆ ਸੀ। ਉਹਨਾਂ ਆਖਿਆ ਭਾਈ ਸ਼ਾਬਾਸ਼ ਤੇਰੇ। ਜੰਗੀਰ ਸਿੰਘ ਜਿਹੜਾ ਸੀ ਉਹਨਾਂ ਆਖਿਆ ਸ਼ਾਬਾਸ਼ ਤੇਰੇ, ਮੈਂ ਪਿੱਛੇ ਪੜਦੇ ਜਾ। ਸਾਡੇ ਪਿੰਡੋਂ ਇੱਥੋਂ ਨੈਣ ਕੱਢ ਕੇ ਲੈ ਗਏ ਸਨ। ਕੌਣ? ਨੈਣ ਕੱਢ ਕੇ ਲੈ ਗਈ ਸੀ ਆ ਕੇ ਬਾਅਦ ਹਾਂਜੀ ਚੜਾ ਕੇ ਲਿਆਇਆ ਸੀ ਜਗੀਰ ਸਿੰਘ, ਘੋੜੀ ਤੇ ਨੈਣ ਚੜਾ ਕੇ ਲਿਆਇਆ। ਉਹ ਗੱਲ ਸੁਣਾਣੇ, ਉਹਨਾਂ ਨੂੰ ਯਾਦ ਆ ਗਿਆ। ਉਹਨਾਂ ਨੇ ਦੱਸੀਆਂ ਉਹਨਾਂ ਦੇ ਬਾਪੂ ਨੇ ਗੱਲਾਂ। ਆਂਦਾ ਜਗੀਰ ਸਿੰਘ ਛਡਾ ਕੇ ਲਿਆ ਸੀ ਘੋੜੀ ਤੇ ਜਾ ਕੇ। ਇਹ ਮੈਂ ਨਹੀਂ ਇਹਨੂੰ ਪਛਾਣ ਸਕਦਾ। ਜਗੀਰ ਸਿੰਘ ਸੰਦੋਖਾ। ਇਹਨਾਂ ਦੀਆਂ ਮੱਝਾਂ ਘੋੜੀਆਂ ਕਿੰਨੀਆਂ ਕੁਸਾਂ? ਉਹਨਾਂ ਕੋਲ ਮਾਲ ਸੀ ਸਾਂਝਾ, ਉਸੇ ਬੂਆ ਦਿੱਤਾ। ਉਹ ਮੱਝੀ ਰੱਖਦਾ, ਛੱਡੇ ਰੱਖਦਾ ਸੀ। ਅੱਛਾ ਹਾਂ, ਬੂਆ ਦਿੱਤਾ ਕੌਣ ਸੀ? ਉਹ ਪਿਓ ਦੇ ਨਾਮ ਵਧਾਇਆ ਸੀ। ਉਹ ਸੀ ਉਹ ਪੁੱਤਰ, ਉਹ ਰਾਜ ਮੁਸਲਮਾਨ ਹੋ ਜਾਏ, ਛੱਡ ਦੇ ਇਸ ਗੱਲ ਨੂੰ। ਅੱਛਾ ਬਜ਼ੁਰਗੋ ਸਾਡੀ ਜ਼ਮੀਨ ਕਿੰਨੀ ਕੁ ਸੀ ਉੱਤੇ? ਇਹਨਾਂ ਦੀ ਜ਼ਮੀਨ ਕਿੰਨੀ ਕੁ ਸੀ? ਜ਼ਮੀਨ ਤੁਹਾਨੂੰ ਦੱਸੇ ਉਹ ਮੰਗੂ ਵਾਲਾ, ਅਗੇ ਲੰਮੇ ਵਾਲਾ, ਇਹ ਮੰਗੂ ਵਾਲਾ ਖੂਹ, ਲੰਮੇ ਵਾਲਾ ਖੂਹ। ਉੱਥੇ ਉਹਦੀ ਹਵੇਲੀ ਤੁਹਾਨੂੰ ਵਿਖਾਉਣਾ ਜਿੱਥੇ ਉਹ ਰਹਿੰਦਾ। ਤੁਹਾਡੀ ਹਵੇਲੀ ਆਂਦਾ ਮੈਂ ਖਾਨਾ ਜਾ ਕੇ ਤੁਹਾਡੇ ਨਾਲ। ਬੁਲਾਇਆ ਸਿੱਖ ਐਸੇ ਮੁਸਲਮਾਨ ਬਣੇ। ਅੱਗੇ ਸੁੰਦਰ ਤੇ ਲੱਭਾ ਦੋ ਭਰਾ। ਇਹਨਾਂ ਦੀ ਪੈਲੀ ਵਿੱਚ ਖੂਹ ਆਇਆ ਸੀ, ਖੂਹ ਇਹਨਾਂ ਦਾ ਪੈਲੀ ਚ। ਇਹਨਾਂ ਦਾ ਖੂਹ ਆਇਆ ਸੀ ਪੈਲੀਆਂ ਵਾਲਾ ਖੂਹ। ਖੂਹ ਉਦੋਂ ਕੋਈ ਨਾ ਨਹੀਂ ਸੀ, ਇੱਥੇ ਖੂਹ ਕੱਢਿਆ ਨੇ। ਇੱਥੇ ਖੂਹ ਕੱਢਿਆ ਨੇ,
ਉਹ ਪਛੜਿਆ ਅਜਾਗਰ ਸਿੰਘ ਜੀ ਜਿਹੜਾ ਉਹ ਕਿਲਾ ਪਹੁੰਚਦਾ ਕਬਰਾਂ ਨੂੰ ਦੇ ਕੇ ਗਿਆ ਕਬਰਾਂ ਨੂੰ ਦੇ ਕੇ ਗਿਆ ਹੈ, ਕੌਣ ਲੇਕਿਨ ਦੇ ਕੇ ਗਿਆ ਸੀ ਕਬਰਾਂ ਨੂੰ? ਜਾਗਰ ਸਿੰਘ ਅਜਾਗਰ ਸਿੰਘ ਇਹ ਕਹਿ ਰਿਹਾ ਤੁਹਾਡਾ ਕੋਈ ਨਾ ਵੱਡਾ ਕੋਈ ਜਾਗਰ ਸਿੰਘ ਜਿਹੜਾ ਨੇ ਕਬਰਾਂ ਨੂੰ ਇੱਕ ਕਿੱਲਾ ਵੀ ਦਿੱਤਾ ਸੀ। ਹਾਂਜੀ ਹਾਂਜੀ ਉਜਾਗਰ ਸਿੰਘ ਇੱਧਰ ਇੰਡੀਆ ਆ ਗਏ ਸਨ ਨਾ ਵੰਡ ਦੇ ਟਾਈਮ ਉਹਦੇ ਪੂਰੇ ਨਹੀਂ ਉਹਦੇ ਇਹ ਵੱਡਾ ਉਹ ਕਿਲਾ ਅਜਾਗਰ ਸਿੰਘ ਦੇ ਕੇ ਗਿਆ ਹੈ ਅੱਛਾ ਹਾਂਜੀ 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 ਤੇ ਉਹਨਾਂ ਨੂੰ ਕੋਈ ਬੂਟਾ ਆਪਣੇ ਪਿੰਡ ਦੇ ਵਿੱਚੋਂ ਬੂਟਾ ਕਿਹੜਾ ਸੀ ਜਿਹੜਾ ਉਹਨਾਂ ਨੂੰ ਇੰਡੀਆ ਬਾਰਡਰ ਟਪਾ ਕੇ ਆਇਆ ਸੀ? ਦਵਾਈ ਕੋਈ ਦਿੰਦਾ ਸੀ ਉਹ। ਦਵਾਈ ਵੀ ਨਮੂਨੀਏ ਦੀ ਦਿੰਦਾ ਸੀ, ਹਕਮਤ ਥੋੜੀ ਬਾਤ ਕਰਦਾ ਸੀ। ਨਹੀਂ ਮੈਂ ਲੰਮੇ ਹੁੰਦਾ था उसे 12 साल भाई उसे ਤੇ ਆਪਣੇ ਪਿੰਡ ਦਾ ਕੋਈ ਨਹੀਂ ਪਤਾ ਤੁਹਾਨੂੰ ਬੂਟਾ ਕਿਹੜਾ ਸੀ ਕੋਈ ਆਪਣੇ ਪਿੰਡ ਦੇ ਵਿੱਚ? बूटा खिंची थी ਅੱਛਾ हाँ ਉਹਨਾਂ ਕੋਲ ਅਸੀਂ ਹੋ ਕੇ ਆਏ ਬਾਬਾ ਬੂਟਾ ਖਿੱਚੀ ਕੇ ਆਗੂ। ते एक वो छोटा भरा अली मोहम्मद चंगा जवान ਇਹਨਾਂ ਨੂੰ ਪੁੱਛੋ ਵੀ ਜਗੀਰ ਸਿੰਘ ਤੇ ਜਿਹੜੇ ਘਰੋਂ ਸੀ ਉਹਨਾਂ ਦੇ ਨਾਂ ਦਾ ਪਤਾ ਸਾਨੂੰ ਇਹ ਜਗੀਰ ਸਿੰਘ ਦੀ ਘਰ ਦੀ ਦਾ ਨਾਂ ਦਾ ਕਿਸੇ ਦਾ ਪਤਾ? ਜਗੀਰ ਸਿੰਘ ਦੀ ਘਰ ਦੀ ਦਾ? और उसे जाना मोची हुई ਨਹੀਂ ਨਹੀਂ ਉਹਦੀ ਘਰ ਦੀ ਦਾ ਨਾਂ, ਜਗੀਰ ਸਿੰਘ ਦੀ ਘਰ ਦੀ ਦਾ ਨਾਂ ਹੁੰਦਾ ਕਿਸੇ ਦੇ ਘਰ ਵਾਲੀਆਂ ਦਾ ਨਾਂ, नहीं ਕਿਸੇ ਮਾਈ ਦਾ ਨਾਂ ਯਾਦ ਹੈ नहीं ਬਾਬਾ? ਇਹ ਜਿਹੜੇ ਤੁਹਾਡੇ ਪਿੰਡ ਦੇ ਸਰਦਾਰ ਸਨ ਸਿੱਖ, ਇਹਨਾਂ ਦੀ ਜਾਤ ਕੀ ਸੀ ਭਲਾ? संधू ਸੰਧੂ ਸਨ? हाँ ਅੱਛਾ ਜੀ ਅੰਧਕਾਰੀ ਸੀ। ਅੱਛਾ वो सारे मजे संधू समझे ਅੱਛਾ ਅੱਛਾ। ਤੇ ਇਹ ਤੁਹਾਨੂੰ ਤੰਗ ਕਰਦੇ ਹਨ, ਦਬਕੇ ਦੁਬਕੇ ਲਾਉਂਦੇ ਆ ਕਿ ਸਹੀ ਰਹਿੰਦੇ ਆ, ਪਿਆਰ ਨਾਲ ਰਹਿੰਦੇ ਆ ਤੁਹਾਡੇ ਨਾਲ? मैं ਮੈਂ ਨਾ ਇਹ ਜਿਹੜੇ ਸਰਦਾਰ ਸਾਹਿਬ ਪਿੰਡ ਦੇ ਤੁਹਾਡੇ, हाँ ਇਹ ਤੁਹਾਡੇ ਨਾਲ ਸਹੀ ਰਹਿੰਦੇ ਆ ਕਿ ਤੁਹਾਨੂੰ ਤੰਗ ਕਰਦੇ ਸਨ? उसे मंगू वाले होते सारे बम होना ਮੈਂ ਕਹਿਣ ਡਿਆ ਮੇਰੀ ਗੱਲ ਸੁਣੋ। और मेरी सुन लो ਅੱਛਾ ਸੁਣਾਓ ਜੀ। ਮੇਰੀ ਸੁਣੋ। मंगू वाले होते सारे बम होना ਹੁਣ ਦੱਸੋ ਇਹ ਤੁਹਾਡੇ ਜਿਹੜੇ ਅੱਜ ਖੱਤਰੀ ਨਾਲ ਨਾਲ ਸੀ। ਲੈਂਦੇ ਆ। ਨਾਲ ਸੀ ਲੰਮੇ ਵਾਲਾ ਉਹ ਸੀ ਇੱਕ ਹਜ਼ਾਰੂ ਇੱਕ ਜੈਮਲ ਪਿੱਲੂ ਪੋਲੀ ਨਿੱਕੇ ਨਿੱਕੇ ਹੁੰਦੇ ਨੇ ਉਹ ਲੰਮੇ ਵਾਲੇ ਆ ਗਏ ਗਾਣਾ ਸਿੰਘ ਭਾਗ ਸਿੰਘ ਤੇ ਇਹ ਗੁਰਦੁਆਰਾ ਇੱਕ ਹੀ ਸੀ ਪਿੰਡ 'ਚ? ਹੈਂ? ਗੁਰਦੁਆਰਾ ਇੱਕ ਹੀ ਸੀ? ਇੱਕੋ ਗੁਰਦੁਆਰਾ ਉਹ ਉੱਥੇ ਰਾਜਪੁਰ ਰਹਿੰਦੇ ਬਾਬਾ ਜਦੋਂ ਫਿਰ ਗਏ ਨੇ, ਹਾਂ ਜਦੋਂ ਇੱਥੋਂ ਗਏ ਨੇ, ਸਹੀ ਗਏ ਨੇ? ਵੱਢ ਟੁੱਕ ਤੇ ਨਹੀਂ ਹੋਈ ਆਪਣੇ ਪਿੰਡ 'ਚ? ਤੁਹਾਡੇ ਪਿੰਡ ਵਿੱਚ ਵੱਢ ਟੁੱਕ ਹੋਈ ਸੀ ਕਿ ਸਹੀ ਚੱਲ ਗਏ ਸਨ ਸਰਦਾਰ? ਬਿਲਕੁਲ ਕਿਸੇ ਨੂੰ ਦੁੱਖ ਨਹੀਂ ਇੱਥੇ ਦਲੇਬੂ ਉੱਠਿਆ ਸੀ ਉਹ ਜੰਗੀਰ ਸੀ ਹਾਂਜੀ ਹਾਂਜੀ ਤੇ ਉਹਦਾ ਭਰਾ ਵਿਰਸਾ ਉਹ ਇੱਥੇ ਹੁੰਦੇ ਰਹੇ ਅਜੂ ਪਨਾ ਖੱਤਰੀ ਸਨ ਸਾਰੇ ਉਹਨਾਂ ਨੇ ਉਹ ਗਰੀਬ ਉਸਰੇ ਚ ਹਵੇਲੀਆਂ ਚ ਔਰੀਏ ਨਹੀਂ ਔਰ ਪਰਲੀ ਗਲੀ ਮੈਂ ਕਿਹਾ ਇਹ ਉਹਨਾਂ ਦੇ ਬਾਲ ਨੇ, ਇਹਨਾਂ ਨੂੰ ਸਦੋ ਨਾ, ਇਹਨਾਂ ਨੂੰ ਆਂਦੇ ਅਸੀਂ ਪਿੰਡ ਵੇਖਣਾ, ਆਹੀ ਆਉਣਾ, ਆਣਗੇ ਕਿ ਨਾ? ਤੇ ਉਹ ਅੱਲਾ ਲੈ ਆਉਏ ਆਂਦਾ ਅੱਲਾ ਲੈ ਆਵੇ ਤੁਹਾਨੂੰ, ਆਜੋ। ਆਂਦਾ ਜ਼ਰੂਰ ਆਵਾਂਗੇ ਜੇ ਉਹਨੇ ਦੇਰ, ਜੇ ਬਾਬਾ ਪੂਰਾ ਹੋ ਗਿਆ ਉਹਨੇ ਦੇਰ ਨੂੰ ਫੇਰ। ਉਹ ਬਰਾਬਰ ਹੈ ਕਿਹੜਾ ਮਰਬੇ ਵਾਲੇ? ਉਹ ਇਹ ਸੁੰਦਰ ਸਿੱਖ ਉਹ ਪਿੰਡ ਦਾ ਆਦੀ ਸੀ ਅੱਛਾ ਦੂਜੇ ਵੀ ਬੜੀਆਂ ਕਿ ਪੰਜੇ ਬੜੀਆਂ ਉਹ ਇਹਨੇ ਸਰ ਅੱਛਾ। ਇਹ ਕਿਥੋਂ ਦੇ ਨੇ ਇਹ ਇੰਡੀਆ ਦੇ, ਇਹ ਇਹਨਾਂ ਦੇ ਨੇ ਬਾਬਾ, ਇਹਨਾਂ ਦੀ ਔਲਾਦ ਹੈ ਅਜਾਗਰ ਸਿੰਘ ਕਿਆਂ ਦੀ, ਜਗੀਰ ਸਿੰਘ ਕਿਆਂ ਦੀ। ਆ ਜਗੀਰ ਸਿੰਘ ਦਾ ਪੋਤਰਾ ਜੇ, ਪੋਤਰਾ ਆ ਜਿਹੜਾ ਥੱਲੇ ਵਾਲਾ, ਇਹਦਾ ਨਾਂ ਕਰਤਾਰ ਸਿੰਘ ਆ ਥੱਲੇ ਜਿਹੜਾ। ਇਹ ਫਿਰ ਉਤਲਾ ਜਿਹੜਾ ਇਹਦਾ ਮੁੰਡਾ ਹੈ, ਉਹ ਨਿਕਾ ਚੰਨੂ ਹੋਈ ਨੇ ਉਹ ਕਹਿੰਦਾ ਚੰਨੂ ਹੈ। ਕਿਹੜਾ ਚੰਨੂ ਜੇ? ਨਹੀਂ ਉਹਦੇ ਬੱਚੇ ਹੈਗੇ ਉਹ ਕਹਿੰਦਾ ਉਹ ਗੁਜ਼ਰ ਗਿਆ, ਉਹਦੇ ਬੱਚੇ ਹੈ ਨੇ। ਚੰਨੂ ਦਾ ਉਹ ਮੁੰਡਾ ਚੰਨੂ ਹੈਗਾ। ਚੰਨੂ ਇਹ ਛੋਟਾ ਸੀ ਉਦੋਂ ਵੱਡਾ ਸੀ ਉਹ ਹੋ ਗਿਆ ਉਦੋਂ ਵੱਡਾ ਜਗੀਰ ਸੀ ਬੜਕਾ ਮਾਰਦਾ ਸੀ ਆਂਦਾ ਜਗੀਰ ਬੜਕਾ ਮਾਰਦਾ ਹੁੰਦਾ ਸੀ ਇਹਨਾਂ ਜਵਾਨ, ਕੋਈ ਨੇੜੇ ਨਹੀਂ ਸੀ ਹੁੰਦਾ ਕੋਈ ਲਾਗੇ ਨਹੀਂ ਸੀ ਲੱਗਦਾ। ਐਸਾ ਨਹੀਂ ਨਿਕਲ ਗਏ ਸੀ ਉਹ ਮਗਰ ਗਿਆ ਸੀ ਬਾਬਾ ਭੁੱਲ ਗਿਆ, ਫਿਰ ਉਹ ਗੱਲ ਸੁਣਾਣ ਡਿਆ, ਨੈਣ ਨਿਕਲ ਗਈ ਸੀ, ਕਹਿੰਦਾ ਫਿਰ ਉਹਨੂੰ ਲੈ ਕੇ ਆਇਆ ਸੀ ਜਾ ਕੇ ਘੋੜੀ ਤੇ। ਉਹ ਇਸ ਸਰਕਾਰ ਦੇ ਬੰਦੇ ਆ ਗਿਆ ਸ਼ਾਮ ਤੇ ਤੋੜ ਪਿਆ ਤੋੜ ਪਿੰਡਾ
ਹਾਂ ਇਹ ਉਹਨਾਂ ਦੀ ਲਾਦ ਏ। ਚਾਹ ਠੰਡੀ ਹੋ ਜਾਣੀ ਬਾਬੇ ਨੇ ਤੇ ਉਹ ਨਾ ਓਏ ਅੱਲਾ ਬਾਬਾ ਕੋਈ ਪੀ ਕੇ। ਨਹੀਂ ਲਗੇ ਬਾਬਾ ਤੁਹਾਨੂੰ ਮੋਬਾਈਲ ਉੱਤੇ ਪਿਆਰ ਦੇਈ ਜਾਂਦਾ, ਮੈਨੂੰ ਇਹ ਮੋਬਾਈਲ ਹੀ ਨਾ ਸੁੱਟ ਦੇ ਥੱਲੇ। ਚਾਹ ਪੀਓ ਬਾਬੇ ਨੂੰ, ਬਾਬਾ ਤੁਹਾਨੂੰ ਪਿਆਰ ਦੇਣ ਡਿਆ ਪੱਗਾਂ ਉੱਤੇ ਨਾ ਕੋਈ ਅੱਖ ਰੱਖ ਕੇ। ਉਹਨਾਂ ਦੇ ਯਾਰ ਦੇ ਵਾਰਸ ਮਿਲੇ ਨੇ ਨਾ ਅੱਜ ਹਾਂਜੀ 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 ਓਏ ਪਿੰਡ ਆ ਬਾਬੇ ਨੂੰ ਸਾਹ ਚੜ ਗਿਆ ਬੋਲ ਬੋਲ ਕੇ। ਇਹ ਪਿੰਡ ਦੇ ਆਪਣਾ ਉੱਥੇ ਤੁਹਾਡੇ ਵੇਲੇ ਹੁੰਦੇ ਸੀ ਤੁਹਾਨੂੰ ਦੱਸਣਾ ਹੈ ਤੁਹਾਡੀ ਵੇਲੀ ਉੱਥੇ ਸੀ। ਉਦੋਂ ਅਜਾਗਰ ਸਿੰਘ ਸੀ ਉਹਦਾ ਚਾਹ ਪੀ। ਚਾਹ ਪੀ ਲੈ ਬਾਬਾ। ਜਗੀਰ ਸਿੰਘ ਅਜਾਗਰ ਸਿੰਘ ਦੀ ਔਲਾਦ ਹਾਂ ਹਾਂ ਉਹਦੀ ਲਾਦ ਹੀ ਹੈ ਉਹੀ। ਉਹ ਬਿਸਮਿਲ੍ਲਾ ਉਹ ਵੱਡਾ ਜਗੀਰ ਸਿੰਘ ਸੀ। ਇਹ ਬਾਬਾ ਥੱਲੇ ਵਾਲਾ ਜਿਹੜਾ ਇੰਡੀਆ ਬੈਠਾ ਹੈ ਇਸ ਟਾਈਮ, ਆ ਅਮਰੀਕਾ ਉਤਲਾ ਮੁੰਡਾ ਨਹੀਂ, ਇਹ ਉਤਲਾ ਮੁੰਡਾ ਅਮਰੀਕਾ ਤੋਂ ਬੋਲਦਾ ਪਿਆ। ਇਹ ਜਿਹੜਾ ਥੱਲੇ ਵਾਲਾ ਇੰਡੀਆ ਵਿੱਚੋਂ ਬੜੀ ਬੜੀ ਦੂਰੋਂ ਮਲਾਈ ਤੈਨੂੰ ਕਾਲ ਇਹਨਾਂ ਨੇ, ਵੇਲਾ ਤੁਹਾਨੂੰ ਯਾਦ ਰੱਖਿਆ। ਬਹੁਤ ਜਿਸੇ ਉਹ ਅੱਜ ਨਟਕਾ ਲਗਾਇਆ ਹੁੰਦਾ ਸੀ ਉਹ ਹਵੇਲੀ ਅਜਾਗਰ ਸਿੰਘ ਦੀ ਸੀ। ਉਹ ਜਿੱਥੇ ਬੋਰਡ ਸੀ, ਬਹੁਤ ਵੱਡੀ ਸਾਰੀ ਸੀ ਆਂਦਾ ਬੋਰਡ ਵੀ ਸੀ ਕੋਈ। ਬਹੁਤ ਹਾਂਜੀ ਹਾਂਜੀ ਉਹ ਸਭ ਬੜੇ ਕੰਡੇ ਬੰਦ ਹੋ ਗਿਆ। ਇਹਨਾਂ ਨੂੰ ਕੀ ਪਤਾ ਹੋਵੇ, ਇਹਨਾਂ ਨੂੰ ਕੀ ਪਤਾ ਹੋਵੇ ਬੋਰ ਕਿੱਥੇ ਸੀ। ਚਲੋ ਤੁਸੀਂ ਦੱਸ ਦਿਓ ਹੁਣ, ਇਹਨਾਂ ਨੂੰ ਕੀ ਪਤਾ ਬੋਰਡ ਕਿੱਥੇ, ਤੁਸੀਂ ਦੱਸ ਦਿਓ ਕਿੱਥੇ ਸੀ। ਇਹ ਜਮੇ ਵੀ ਨਹੀਂ ਸਾਣਾ ਹਾਂ ਇਹ ਬਾਅਦ ਦੇ ਬਾਬਾ। ਚਾਹ ਪੀ ਲੋ ਪਹਿਲੇ ਆਰਾਮ ਨਾਲ ਨਾ। ਉਹ ਚਾਹ ਪੀ ਲਓ ਬਾਬਾ ਜਿਹੜਾ ਅੱਲਾ ਗੱਲ ਕੋਈ ਦੇਖ ਉਹ ਮੇਰੇ ਪੋਤਰੇ ਨੇ ਬਾਬਾ ਕਹਿ ਰਿਹਾ ਮੇਰੇ ਪੋਤਰੇ ਨੇ ਤੁਹਾਨੂੰ ਪਿਆਰ ਦੇਈ ਜਾਂਦਾ, ਬਾਰ-ਬਾਰ ਆਂਦਾ ਮੇਰੇ ਪੋਤਰੇ ਨੇ। ਚਾਹ ਪੀ ਲੋ, ਚਾਹ ਪੀ ਲੋ ਨਾ, ਚਾਹ ਪੀ ਲੋ। ਉਹ ਮੇਰੇ ਪਿੰਡੀ ਹੁਣ ਹਾਏ ਚੱਲ ਬਸ ਚਾਹ ਪੀ ਲੋ। ਚਾਹ ਬਾਬਾ ਰੋਣ ਲੱਗ ਪਿਆ ਹੁਣ, ਬਾਬੇ ਨੂੰ ਦਿਮਾਗ 'ਚ ਆਇਆ ਹੋਣਾ ਤਾਂ ਪੋਤਰੇ ਨੇ ਆ ਤੇ ਮੇਰੇ। ਹਾਂਜੀ ਹਾਂਜੀ ਚਾਹ ਪੀ ਲੋ। ਚਲੋ ਚਾਹ ਪੀ ਲਓ ਬਾਬਾ ਜੀ। ਪਹਿਲਾਂ ਯਾਦ ਆਉਣ ਲੱਗ ਪਈ ਪਿਛਲੀਆਂ। ਓਏ ਹੋਏ ਹਾਂਜੀ ਰੋਣ ਲੱਗ ਪਿਆ ਯਾਰ। ਬਾਬਾ ਰੋਣ ਲੱਗ ਪਿਆ ਹੋਏ। ਬੜੇ ਮਤਲਬ ਚੰਗੇ ਸਨ ਸਾਡੇ ਬਾਪੂ ਜੀ ਜਗੀਰ ਸਿੰਘ ਜੀ। ਹਾਂਜੀ ਹਾਂਜੀ ਭਾਈ ਚੰਗੇ ਆ ਤੇ ਵੇਖੋ ਨਾ ਯਾਦ ਕਰਕੇ ਰੋਣ ਲੱਗ ਪਿਆ, ਕਹਿੰਦਾ ਕੀ ਉਹ ਆਪਣਾ ਸੀ। ਤੁਹਾਡੇ ਬਾਬੇ ਅਜਾਗਰ ਸਿੰਘ ਕਿਲੋ ਪੋਏ ਤੇ ਜਿਹੜਾ ਇਹਨਾਂ ਨੂੰ ਕਮਰੇ ਨੂੰ ਆਂਦਾ ਤੁਹਾਡੇ ਜਾਗਰ ਸਿੰਘ ਨੇ ਦਿੱਤਾ ਸੀ ਸਾਨੂੰ ਕਬਰਾਂ ਵਾਸਤੇ ਕਿੱਲਾ ਹਾਂਜੀ 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 ਮੁਸਲਮਾਨਾਂ ਨੂੰ। ਉਹ ਹਾਂ ਉਹਨਾਂ ਦੇ ਮੁੰਡੇ ਆ, ਉਹਨਾਂ ਦੇ ਪੋਤਰੇ ਅੱਗੋਂ ਏ। ਉਹਨਾਂ ਦੇ ਪੜਪੋਤਰੇ ਨੇ ਜਿਹੜੇ ਬੋਲਦੇ ਪਏ। ਓਏ ਲੱਖੋਂ ਹੀ ਲੱਗ ਜੇ ਓਏ ਲਾਸਾਨੇ ਸੁਣੇ ਜੇ ਚਾਹ ਪੀ ਲੋ ਨਾਲ। ਉਹ ਜੋ ਪੀਣਾ ਮੈਂ ਮੇਰੀ ਆਂਦਾ ਪੀ ਲਾਂਗਾ ਚਾਹ ਮੈਂ। ਉਹ ਮੇਰੇ ਪਿੰਡ ਐਸੇ ਲੱਗੇ ਉਹਨਾਂ ਨੂੰ ਕਹੋ ਆਇਓ ਇੱਕ ਵਾਰੀ ਚੱਕਰ ਮਾਰੋ, ਬਾਬੇ ਨੂੰ ਮਿਲ ਕੇ ਉਹਨਾਂ ਨੂੰ ਆਵਾਜ਼ ਹੋ ਇੱਕ ਵਾਰੀ ਲਾ ਜੋ ਚੱਕਰ। ਹੂੰ ਉਹਨਾਂ ਨੂੰ ਆਖੋ ਨਹੀਂ ਜਾਵਾਂਗੇ ਜ਼ਰੂਰ। ਉਹ ਇਹ ਚੋਰ ਕੋਲ ਪਿੰਡ ਉਹਨਾਂ ਦੇ ਆਉਂਦੇ ਨੇ ਕਿਉਂ ਨਹੀਂ, ਤੁਸੀਂ ਦਾਵਤ ਦਿਓ ਆਉਣਗੇ। ਆਂਦਾ ਜਿਹੜੇ ਟੁਰ ਗਏ ਨੇ ਕਿੱਥੋਂ ਹੁੰਦੇ ਨੇ, ਬਾਬਾ ਰੋਣ ਡਿਆ ਵੇ ਲੋ। ਹਾਂਜੀ ਹਾਂਜੀ ਇਹਨਾਂ ਨੂੰ ਕੀ ਪਤਾ ਸਾਡਾ ਘਰ ਕਿੱਥੇ ਸੀ। ਉਹ ਜਾਣਾ ਮੋਚੀ ਹੁੰਦਾ ਜਾਗਰ ਸਿੰਘ ਉਹ ਆਂਦਾ ਜਾਗਰ ਸਿੰਘ ਦੇ ਘਰ ਵਿੱਚ ਹੁਣ ਜਾਨਾ ਮੋਚੀ ਰਹਿ ਰਿਹਾ ਕੋਈ, ਉਹ ਸਾਨੂੰ ਦੱਸਣ ਡਿਆ। ਬੜਾ ਮਕਾਨ ਛੱਸਿਆ ਸੀ ਅੱਛਾ ਤੇ ਉਦੋਂ ਮੈਨੂੰ ਨੂੰ ਜਾਣਾ ਪੈ ਗਿਆ। ਜਾਨਾ ਮੋਚੀ ਕੌਣ, ਬਸ਼ੀਰੋ ਦਾ ਬੰਦਾ ਸੀ। ਇਹ ਖਾਇਆ ਦੇ ਮਕਾਨ ਜ਼ਰੂਰ। ਹਾਂਜੀ ਹਾਂਜੀ ਜਾਣੇ ਉਦੋਂ। ਠੀਕ ਹੈ ਹਾਂਜੀ ਸਾਰਾ ਮਿਲ ਇਹ ਬਾਬੇ ਦਾ ਪਰਿਵਾਰ ਕਿੰਨਾ ਹੈ, ਬੱਚੇ ਕਿਵੇਂ ਨੇ ਬਾਬਾ ਬਾਬਾ ਜੀ ਦੇ? ਤੇਰੇ ਮੁੰਡੇ ਕਿੰਨੇ ਆ? 2-3 ਮੁੰਡੇ ਨੇ ਬਾਬੇ ਦੇ। ਇੱਕ ਰਹਿ ਗਿਆ ਨਾਂ ਦੱਸ ਉਹਨਾਂ ਦੇ, ਤੈਨੂੰ ਪੁੱਛਣ ਡੇ ਨੇ ਕਿਹੜਾ ਤੇਰਾ ਪਰਿਵਾਰ, ਖਾਨਦਾਨ ਬਾਰੇ ਦੱਸ। ਉਹ ਦੋ ਨਾ ਮੇਰੇ ਨਾਂ ਉਹਨਾਂ ਦੇ ਦੱਸ, ਨਾਂ ਉਹਨਾਂ ਦਾ ਨਾਂ ਕੀ ਨੇ? ਆਰਫ ਇੱਕ ਨਾ ਆਰਫ, ਉਹਦੇ ਵੱਡਾ ਆਰਫ ਹੈ ਤੇ ਉਹ ਛੋਟਾ ਮਾਲਕ ਹੈ। ਇੱਕ ਦਿਨ ਆਰਫ ਇੱਕ ਨਾ ਮਾਲਕ। ਤੇ ਹਾਂਜੀ ਭਰਾ ਮੇਰਾ ਉਹਦਾ ਹਜੇ ਫਰੀਦ ਕਿਤਾਬ ਬੜੀ ਪੜ੍ਹਦਾ ਹੁੰਦਾ ਸੀ ਆਪਣੇ ਤੁਹਾਨੂੰ ਤੁਸੀਂ ਬੋਲੋ ਤੁਸੀਂ ਨਹੀਂ ਸੁਣ ਸਕਦੇ। ਉਹ ਜਿਸ ਬੜੀ ਕਿਤਾਬ ਪੜ੍ਹਦਾ ਹੁੰਦਾ ਸੀ। ਚਲੋ ਚਾਹ ਪੀ ਲਓ ਬਾਬਾ। ਚਾਹ ਪੀਓ।
ਚਾਹ ਪੀ ਲਓ ਚਾਹ। ਉਹ ਮੇਰੇ ਪਿੰਡ ਦੇ ਬੰਦੇ ਆਏ ਓਏ ਹੋਏ ਕਹਿਣ ਡਿਆ ਮੇਰੇ ਪਿੰਡ ਦੇ ਬੰਦੇ ਆਏ ਨੇ ਚਾਹ ਨਹੀਂ ਪੀਣ ਡਿਆ। ਹਾਏ ਕਿੰਨਾ ਕਿੰਨਾ ਨਹੀਂ ਪੁਰਾਣੇ ਵੀ ਕਰਿਆ ਨਾ ਅੱਜ ਉਹ ਪੁੱਤਰ ਤੁਹਾਡੇ ਇਧਰ ਭਾਓ ਚਾਹ ਰੁੜ ਬਾਬੇ ਜਾਣੀ ਅਜਾਗਰ ਸਿੰਘ ਪੀ ਲਓ ਚਾਹ ਪੀਓ। ਇੱਕ ਕਿਲੋ ਪੋਇਆ ਇਸ ਵੰਡ ਕੇ ਦੇ ਗਿਆ ਹਾਂਜੀ ਹਾਂਜੀ ਮੁਸਲਮਾਨ ਦੱਬੇ ਹੋ ਜਾਣ ਚਾਹ ਵੀ ਪੀ ਲਓ ਉਹਨੇ ਨਾਲ। ਚਲੋ ਠੀਕ ਹੈ ਅਸੀਂ ਨਾ ਫਿਰ ਹੁਣ ਬਜ਼ੁਰਗ ਬਹੁਤੇ ਹੀ ਹੋਏ ਨਾ ਉਹ ਕਿਤੇ ਰੇਟ ਹੀ ਨਾ ਲਈਏ ਤੇ ਉਹ ਅਸੀਂ ਉਹ ਘਰ ਘੁਰ ਤੁਹਾਡਾ ਜਿਹੜਾ ਉਹਦੀ ਜੀ ਹਵੇਲੀ ਹਾਂ ਹਵੇਲੀ ਉਹਦੀ ਮੈਂ ਵੀਡੀਓ ਵਿਖਾਇਆ ਬਣਾਉਣਾ ਹਾਂ ਉਹਦੀ ਵੀਡੀਓ ਬਣਾਉਣੀ ਹੈ। ਜੀ ਜੀ ਜ਼ਰੂਰ ਠੀਕ ਦਿਖਾਇਆ ਜੀ। ਹਾਂਜੀ ਹਾਂਜੀ ਠੀਕ ਹੈ ਜੀ ਚੰਗਾ ਬਾਪੂ ਜੀ। ਸਲਾਮ ਆਓ ਲੈਣੇ ਜੀ ਨੇ ਤੁਸੀਂ ਚੱਲੇ ਨੇ ਸਲਾਮ ਲੈਣ ਦੇ ਆਓ। ਕੋਈ ਸੁਨੇਹਾ ਦੇ ਲਾ ਉਹਨਾਂ ਨੂੰ ਚੱਲੇ ਨਹੀਂ ਮੈਂ ਕਿਹਾ ਕੱਟ ਲੱਗਿਆ ਕਾਲ ਸਲਾਮ ਕੁਝ ਕਾਲਾ ਸੁਨੇਹਾ ਦੇਣੇ ਨੇ ਆਂਦਾ ਖਲੋ ਜਾ ਉਹ ਬਾਬਾ ਸਾਰੇ ਜਾਗਰ ਸਿੰਘ ਤੇਰੀ ਬਾਬਾ ਚਾਹ ਪੀ ਲੈ ਕੋਈ ਸੁਨੇਹਾ ਦੇ ਲਾ ਕੱਟ ਅਸੀਂ ਕਾਲ ਕੱਟ ਲਗੇ ਕੁਛ ਸੁਨੇਹਾ ਦੇ ਲਾ ਉਹਨਾਂ ਸਲਾਮ ਸਲਾਮ ਕਾਲਾ ਅਸੀਂ ਕੱਟ ਲਗੇ ਕਾਲ ਉਹ ਮੇਰੇ ਪਿੰਡ ਦੇ ਉਹ ਮਾਲਕ ਦਾ ਪਿੰਡ ਦੇ ਹਾਂਜੀ ਹਾਂਜੀ ਮਾਲਕ ਜਾਣਾ ਨਾ ਉਦੋਂ ਚੱਲ ਚਾਹ ਵੀ ਪੀ ਲਓ। ਹੁਣ ਤੂੰ ਮਾਲਕ ਬਾਬਾ ਹੁਣ ਤੇਰਾ ਪਿੰਡ ਹੈ ਉਹਨਾਂ ਨੂੰ ਕਹੋ ਤੁਸੀਂ ਨਾ ਇੱਕ ਵਾਰੀ ਚੱਕਰ ਲਾਓ ਅਮਰੀਕਾ ਤੋਂ ਭਾਵੇਂ ਆ ਜਾਓ ਤੇ ਬਾਬੇ ਬਾਬਾ ਜੀ ਦੇ ਵਾਸਤੇ ਘਰ ਗਿਫਟ ਲੈ ਕੇ ਆਉਣਾ ਜ਼ਰੂਰ ਤੁਸੀਂ ਲਿਆ ਜੀ। ਭਾਜੀ ਪੱਗ ਲੈ ਕੇ ਆਉਣਾ ਆਪਣਾ ਛੋਟੇ ਵੀਰ ਹਾਂਜੀ 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 ਇੰਡੀਆ ਵਿੱਚ ਪਤਾ ਲੱਗਣਾ ਕਿ ਤੂੰ ਲਾ ਜਾ ਯਾਰ ਚੱਕਰ ਅਮਰੀਕਾ ਤੇਰਾ ਲੱਗ ਜਾਣਾ ਬਾਬੇ ਨੂੰ ਵੇਖ ਜਾ ਮਿਲ ਜਾ ਇੱਕ ਦਫਾ ਉਹ ਚੱਲ ਦਰਵਾਜ਼ਾ ਬੰਦ ਨਹੀਂ ਕਰ ਨਹੀਂ ਕੋਈ ਕੋਸ਼ਿਸ਼ ਕਰਾਂਗੇ ਦਰਵਾਜ਼ਾ ਬੰਦ ਬਾਬਾ ਕਰੋ। ਮੈਂ ਬਾਬੇ ਨੂੰ ਕੋਈ ਗਿਫਟ ਕੁਟ ਲਿਆ ਬਾਬੇ ਲਈ ਪਤਾ ਨਹੀਂ ਬਾਬਾ ਕਿੰਨੇ ਦਿਨ ਦਾ ਮਹਿਮਾਨ ਖੁਸ਼ ਹੋ ਜਾਏਗਾ ਇਹਨੂੰ ਨਾਲ ਬਾਬੇ ਦਾ ਐਡਰੈਸ ਜ਼ਰੂਰ ਦਿਆ ਜੇ ਸਾਨੂੰ ਬਾਬੇ ਦਾ ਐਡਰੈਸ ਪਤਾ ਵੀ ਜ਼ਰੂਰ ਦਿਆ ਜੀ। ਹਾਂਜੀ ਹਾਂਜੀ ਦਾਂਗੇ ਫੋਨ ਦਾਂਗੇ ਨੰਬਰ ਐਡਰੈਸ ਵੀ ਪਤਾ ਜ਼ਰੂਰ ਦਿਆ ਜੇ ਨਾਲ ਹਾਂਜੀ 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 ਕੱਟ ਦਈਏ ਕਾਲ ਦੀ ਸੇਵਾ ਪਾਣੀ ਕਰਾਂਗੇ ਸੇਵਾ ਪਾਣੀ ਕਰ ਦਿੰਦੇ ਮੈਂ ਕਿਹਾ ਕੋਈ ਬਜ਼ੁਰਗਾਂ ਦੀ ਸੇਵਾ ਪਾਣੀ ਕਰਾਂਗੇ ਇਹਨਾਂ ਨੇ ਐਡਰੈਸ ਦੱਸਿਆ ਸਾਨੂੰ ਸਾਰਾ ਸਾਡੇ ਬਜ਼ੁਰਗਾਂ ਦਾ ਹਾਂਜੀ 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 ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਬਾਬੇ ਹਾਂਜੀ, ਦੀ ਜ਼ਰੂਰ ਬਾਬਾ ਆਖਰੀ ਨਿਸ਼ਾਨੀ ਹੈ ਤੁਹਾਡੀ ਮੈਂ ਉਹੀ ਕਹਿ ਰਿਹਾ ਇਹਦਾ ਸੇਵਾ ਪਾਣੀ ਲਾਜ਼ਮੀ ਕਰੇ ਉਹ ਜੀ ਮਾੜਾ ਹੈ ਵਿਚਾਰਾ ਘਰ ਇਹਦਾ ਨਾ ਅਸੀਂ ਵੇਖਿਆ ਨਹੀਂ ਜੀ ਕੋਈ ਨਹੀਂ ਮੇਰੇ ਪੋਸਰੇ ਐਡਰੈਸ ਜ਼ਰੂਰ ਦਿਆ ਜੇ ਆਹੋ ਇਹਨੂੰ ਉੱਚਾ ਸੁਣਦਾ ਉਹ ਬਸ ਪੋਤਰੇ ਕਰੀ ਜਾ ਰਹੇ ਜੇ ਮੇਰੇ ਪੋਤਰੇ ਨੇ ਉੱਚਾ ਇਹਨਾਂ ਨੂੰ ਨਾ ਉੱਚਾ ਸੁਣਦਾ ਬਹੁਤਾ ਇਹਨਾਂ ਦਾ ਕੋਈ ਐਡਰੈਸ ਕੋਈ ਜ਼ਰੂਰ ਦਿਆ ਜੇ ਹਾਂ ਹਾਂ ਅਸੀਂ ਕੋਈ ਇਹਨਾਂ ਨੂੰ ਜ਼ਰੂਰ ਦਿਆਂਗੇ gift। ਮੇਰੇ ਹਾਂ ਮੇਰੇ ਸ਼ਕਲ ਵੇਖ ਰਹੀ ਉਹ ਕਿਨਾ ਹਾਏ ਹਾਏ। ਬਾਬਾ ਕਹਿੰਦਾ ਆਂਦਾ ਮੈਂ ਤੁਹਾਡੀ ਸ਼ਕਲ ਵੇਖ ਲਈ ਉਹ ਮੈਨੂੰ ਇੰਜ ਲੱਗਦਾ ਜਿਵੇਂ ਉਹ ਹੀ ਵੇਖਣ ਡਿਆ ਵਾ ਹਾਂਜੀ ਹਾਂਜੀ ਇਹਨਾਂ ਨੂੰ ਪੁੱਛਣਾ ਉਹ ਪੁੱਤਰ ਉਹ ਆਪਣੇ ਬਜ਼ੁਰਗਾਂ ਦੀ ਤਸਵੀਰ ਕੋਈ ਨਾ ਕੋਈ ਪਈ ਜਗੀਰ ਸਿੰਘ ਉਹ ਜਾਂ ਤੁਹਾਡੇ ਕਿਸੇ ਦੀ ਦਾਦੇ ਇਹ ਕਿਲਾ ਪੋਇਆ ਕਿਸੇ ਦੇ ਨਹੀਂ ਹੈ ਮੁਸਲਮਾਨਾਂ ਨੂੰ ਮੈਂ ਬਾਬੇ ਨੂੰ ਮੰਨਦਾ ਮੈਂ ਉਮਰੇ ਨਹੀਂ ਸਾਨੂੰ ਆ ਚਾਹ ਵੀ ਪੀ ਲਓ। ਮੈਂ ਕੋਸ਼ਿਸ਼ ਕਰਾਂਗਾ ਵੀ ਮਤਲਬ ਸਾਡੇ ਕੋਈ ਦੂਰ ਦੇ ਰਿਸ਼ਤੇਦਾਰ ਨੇ ਅੱਛਾ। ਉੱਥੋਂ ਇਹ ਮਿਲ ਗਈ ਨਾ ਉਹਨਾਂ ਦੀ ਤੁਸੀਂ ਤਸਵੀਰ ਖਲਾਇਆ ਨਾ ਜਦੋਂ ਬਾਬੇ ਨੂੰ ਵਿਖਾ ਦਾਂਗੇ ਬਾਬਾ ਥੋੜਾ ਹੋਰ ਹੋ ਜਾਏਗਾ ਹੌਸਲਾ ਬਾਬੇ ਨੂੰ ਕਿ ਐਵੇਂ ਦੇ ਸਾਨੂੰ ਜੇ ਕੋਈ ਲੱਭ ਕੇ ਤੇ ਮੈਨੂੰ ਸੈਂਡ ਕਰਿਆ ਜੀ ਹਾਂ ਲੱਭ ਕੇ ਤੁਹਾਨੂੰ ਸੈਂਡ ਜ਼ਰੂਰ ਕਰਾਂਗੇ ਫਿਰ ਦਿਆ ਜੇ ਬਜ਼ੁਰਗਾਂ ਨੂੰ। ਹਾਂ ਹਾਂ ਵੀਡੀਓ ਚ ਵੀ ਲਾ ਠੀਕ ਹੈ? ਹਾਂਜੀ ਹਾਂਜੀ ਭੇਜਾਂਗੇ ਉਹ ਅਸੀਂ ਲਾ ਦੇ ਵਿੱਚ ਹਾਂ ਹਾਂ ਠੀਕ ਹੈ ਜੀ ਠੀਕ ਚਲੋ ਕਿਉਂ ਤੁਸੀਂ ਤਸਵੀਰ ਖਲਾਓਗੇ ਅਸੀਂ ਵਿੱਚ ਵੀ ਲਾ ਦਾਂਗੇ ਆ ਜਿਹੜਾ ਵਲੌਗ ਨੇ ਵਿੱਚ ਵੀ ਲਾ ਦਾਂਗੇ ਕਾਲ ਕੱਟ ਲੱਗੇ ਸਲਾਮ ਲੈ ਲਓ ਸਲਾਮ ਮੇਰੇ ਪੋਸਰੇ ਓਏ ਹਾਏ ਓਏ ਬਾਬਾ ਰੋਈ ਯਾਰ ਕਾਲ ਨਹੀਂ ਕੱਟਣ ਦੇਣ ਡਿਆ ਭਾਜੀ ਲਾਗੇ ਕਰੋ ਜੀ ਤੁਸੀਂ ਭਾਓ ਯਾਰ ਮੈਨੂੰ ਮੈਂ ਇਮੋਸ਼ਨਲ ਜਿਹਾ ਹੋਣ ਲੱਗ ਪਿਆ ਬਾਬਾ ਤਰਸ ਗਿਆ ਬਾਬੇ ਨੂੰ ਚੇਤਾ ਆ ਗਿਆ ਨੇ ਆਪਣੇ ਪੁਰਾਣੇ ਯਾਰ ਕਾਲ ਨਹੀਂ ਮੈਂ ਕੱਟਣ ਦੇਣ ਡਿਆ ਨਾ ਚਾਹ ਪੀਣ ਡਿਆ ਕਹੀ ਯਾਰ ਮੇਰੇ ਪੋਤਰੇ ਬਸ ਇਹ ਕਰੀ ਜਾ ਰਹੇ ਮੇਰੇ ਪੋਤਰੇ ਨੇ ਮੈਨੂੰ ਉਹ ਯਾਦ ਆ ਰਿਹਾ ਪਿਛਲਾ ਬਾਬਾ ਉੱਥੇ ਰਾਤ ਹੋ ਗਈ ਹੈ ਉਹ ਮੁੰਡਾ ਉੱਤੇ ਜਾਗਣ ਡਿਆ ਇਸ ਟਾਈਮ ਉਹਨੇ ਸੌਣਾ ਹੋਵੇ ਉਹ ਕੀ ਕਰਨ ਡਿਆ ਤੁਹਾਨੂੰ ਉਹ ਛੋਟਾ ਪਿਆਰ ਬੱਚਾ ਦੇ ਦੇ ਬਸ ਉਹਨੇ ਉਹਨੂੰ, ਉਹ ਸੌਣਾ ਕੰਮ ਤੇ ਉਹਨਾਂ ਨੂੰ ਬਾਏ ਸਲਾਮ ਲੈ ਲਓ ਤੁਸੀਂ ਬਾਏ ਕਰਦੇ ਕਰੇ ਉਹ ਵੱਡਾ ਜੰਗੀਰਾ ਸੀ ਇਹ ਸਭ ਨਹੀਂ ਨਿਕਲ ਬਾਬਾ ਜੀ ਕਹਿੰਦਾ ਮੇਰਾ ਵੱਡਾ ਜੀ ਅੱਜ ਉਤਲਾ ਲੜਕਾ ਨਹੀਂ ਉਤਲਾ ਇਹਨਾਂ ਸੌਣਾ ਹੁਣ ਉੱਥੇ ਰਾਤ ਹੋ ਉੱਥੇ ਰਾਤ ਹੋਈ ਹੈ ਮੁੰਡੇ ਨੇ ਸੌਣਾ ਰਾਤ 12 ਵਜੇ ਉੱਥੇ ਤੁਹਾਡੀ ਵਜ੍ਹਾ ਤੋਂ ਜਾਗਣ ਦਿਆ ਉਹਨਾਂ ਨੂੰ ਸਲਾਮ ਫੇਰ ਕਰਾਵਾਂਗੇ ਤੁਹਾਡੀ ਗੱਲ। ਫੇਰ ਕਰਾ ਦਾਂਗੇ ਤੇਰੇ ਨਾਲ ਕੱਲ ਤੇ ਆਏਗਾ ਮੁੰਡਾ ਇੱਥੇ ਤੈਨੂੰ ਉਹ ਆਂਦੇ ਨੇ ਅਸੀਂ ਆਵਾਂਗੇ ਤੁਹਾਨੂੰ ਮਿਲਣ ਕੱਟ ਦਈਏ ਕਾਲ ਉਹ ਬਿਸਮਿਲ੍ਲਾ ਉਹ ਬਿਸਮਿਲ੍ਲਾ ਆਵੇਗਾ ਬਾਬਾ ਆਏਗਾ ਮੈਂ ਦੁਬਾਰਾ ਫਿਰ ਤੁਹਾਨੂੰ ਫਿਰ ਮਿਲਾਵਾਂਗਾ ਕਾਲ ਆਣ ਕੇ ਕਰਾਵਾਂਗਾ ਗੱਲ, ਠੀਕ ਹੈ ਤੁਹਾਨੂੰ ਮੈਂ ਬਖਾਂਗਾ ਇੱਥੇ ਤੁਹਾਡੀ ਵੇਲੀ ਸੀ ਜੰਗੀਰ ਸਿੰਘ ਜੀ ਉਹ ਨਹੀਂ ਸੰਗਾ ਕੀ ਸੀ
ਉਹ ਮੁਗਲ ਗਿਆ ਸੀ ਇਹ ਸੜਕੀ ਗਿਆ ਮੈਂ ਉਹਨਾਂ ਕਿਹਾ ਡਾਕਟਰ ਜੀ ਸ਼ਾਮਾ ਜੀ ਆਹੋ ਬਾਬਾ ਚੰਗੇ ਹੈ ਤੇ ਤੁਹਾਨੂੰ ਯਾਦ ਰਹਿਣਾ ਹਜੇ ਤੱਕ ਚੰਗੇ ਸਨ ਤੇ ਤੁਹਾਨੂੰ ਯਾਦ ਰਹਿਣਾ ਤੁਹਾਨੂੰ ਉਹਨਾਂ ਯਾਦ ਰੱਖਿਆ 80 ਸਾਲ ਹੋ ਗਏ ਉਹਦੇ ਪੋਤਰੇ ਨੇ ਤੁਹਾਨੂੰ ਹਜੇ ਤੱਕ ਯਾਦ ਰੱਖਿਆ ਉਹਨੇ ਪਿੰਡ ਦੇ ਕੋਈ ਹੋਏ ਸਾਨੂੰ ਰੱਬ ਦਾ ਕਰਾਓ ਉਹ ਮੈਂ ਠੀਕ ਹੈ। ਉਹ ਸੌ ਪਿਆਰ ਦੇ ਲਿਆ ਉਹ ਸੌ ਪਿਆਰ ਦੇ ਲਿਆ ਮੈਂ 100 ਪਿਆਰ ਦਿੰਦਾ ਮੈਂ ਤੁਹਾਨੂੰ ਉਹਨੇ ਉਹ ਮੈਂ ਕਹਾ ਇਹਨੇ ਸਨੀ ਗੱਲ ਉਹ ਸੁਣਦੇ ਚਲੋ ਠੀਕ ਹੈ ਬਾਬਾ ਜੀ ਮੈਂ ਫਿਰ ਤੁਹਾਨੂੰ ਮਿਲਾਵਾਂਗਾ ਠੀਕ ਹੈ ਨਾ ਸੌਂਦੀ ਹੈ ਬਸ ਹੁਣ ਸਲਾਮ ਲੈ ਲਓ ਤੁਸੀਂ ਸਲਾਮ ਲੈ ਲਓ ਸਲਾਮ ਠੀਕ ਹੈ ਭਾਜੀ ਹਾਂ ਫਿਰ ਕਦੀ ਕਰਾ ਦਾਂਗੇ ਇਹਨੂੰ ਆਵਾ ਫਿਰ ਮੈਂ ਕਰਾਵਾਂਗਾ ਤੁਸੀਂ ਬਜ਼ੁਰਗਾਂ ਵਾਸਤੇ ਕੋਈ ਗਿਫਟ ਭੇਜਿਆ ਜੀ ਇਹਨਾਂ ਨੂੰ ਮੈਂ ਪੁੱਛ ਰਿਹਾ ਇਹਨਾਂ ਅਕਾਊਂਟ ਹੋਇਆ ਤਾਂ ਮੇਰੇ ਕੋਲ ਐਵੇਂ ਇਨਸ਼ਾਅੱਲਾ ਜਿੰਨੇ ਤੁਸੀਂ ਭੇਜੋਗੇ ਸਾਰੇ ਇਹਨੂੰ ਦੇ ਕੇ ਜਾਵਾਂਗੇ ਠੀਕ ਹੈ ਕਿਲਾ ਅਸੀਂ ਕਿਲਾ ਪੋਇਨਾ ਕੋਈ ਗੱਲ ਨਹੀਂ ਅਸੀਂ ਮੈਂ ਆ ਜਾਵਾਂਗਾ ਪੈਟਰੋਲ ਕੋ ਲੱਗ ਗਿਆ ਮੇਰਾ ਮੈਂ ਆ ਜਾਵਾਂਗਾ ਕੋਈ ਨਹੀਂ ਮਸਲਾ ਮੈਂ ਸਾਰੇ ਇਹਨੂੰ ਦੇ ਕੇ ਜਾਵਾਂਗਾ ਠੀਕ ਹੈ ਤੁਹਾਡਾ ਬਾਬਾ ਤੁਹਾਨੂੰ ਫਿਰ ਗੱਲ ਵੀ ਕਰਾਂਗੇ ਔਰ ਵੀਡੀਓ ਫਿਰ ਬਣਾ ਦਾਂਗੇ ਕਿਲਾ ਪੋਇਨਾ ਕੌਣ ਲੈ ਗਿਆ ਬਾਬਾ ਹੁਣ ਉਹਨਾਂ ਸੋਣਾ ਫਿਰ ਮੈਂ ਤੇਰੀ ਗੱਲ ਕਰਾਣਾ ਵਾਂਗਾ ਬਾਬਾ ਮੈਂ ਫਿਰ ਤੇਰੀ ਕਰਾਵਾਂਗਾ ਤੈਨੂੰ ਫਿਰ ਵਹਾਵਾਂਗਾ ਨਾ ਸੋਣਾ ਮੁੰਡੇ ਨੇ ਆਖਰ ਨਾ ਬਾਬਾ ਚਾਹ ਨਹੀਂ ਪੀਂਦਾ ਚਾਹ ਛੱਡ ਦੇ ਬਾਬੇ ਬਾਬਾ ਮੈਂ ਫਿਰ ਆਵਾਂਗਾ ਤੇਰੀ ਗੱਲ ਕਰਾਣ ਆਵਾਂਗਾ ਇਹ ਵੀ ਆਣਗੇ ਤੈਨੂੰ ਮਿਲਣ ਆਣਗੇ ਮਿਲਣ ਚਾਹ ਬਾਏ ਬਾਏ ਕਰ ਦੇ ਉਹਨਾਂ ਨੂੰ ਆ ਚਾਹ ਪੀ ਲਓ ਬਿਸਮਿਲ੍ਲਾ ਠੀਕ ਹੈ ਭਾਜੀ ਤੁਸੀਂ ਜੋ ਉਹਦਾ ਬਜ਼ੁਰਗ ਦੀ ਤਬੀਅਤ ਖਰਾਬ ਹੋ ਜਾਏ ਇਹਦਾ ਮੁੰਡਾ ਹੀ ਸਾਡੇ ਨਾਲ ਲੜੇ ਹਾਂਜੀ ਬਹੁਤ ਫਿਰ ਮੈਂ ਇਹਨੂੰ ਮਿਲਾਵਾਂਗਾ ਤੁਹਾਨੂੰ ਅਜੀ ਆਪਣਾ ਪਿੰਡ ਮੈਂ ਜਾਣਾ ਹੁਣ ਹਵੇਲੀ ਵੱਲ ਨੂੰ ਠੀਕ ਹੈ ਸਾਡੇ ਘਰਾਂ ਨੂੰ ਜਾਂਦੇ ਅਸੀਂ ਕੱਢ ਦੋ ਤੁਸੀਂ ਖਾਓ ਤੇ ਲਓ ਜੀ ਆ ਗਏ ਉਹਨਾਂ ਦੇ ਜਿੱਥੇ ਜਾਗਰ ਸਿੰਘ ਜਗੀਰ ਸਿੰਘ ਦੀ ਹਵੇਲੀ ਸੀ ਉੱਥੇ ਆ ਗਏ ਆ ਕਿਹੜੀ ਸੀ ਹਵੇਲੀ ਦੱਸੋ ਬਾਬਾ ਜੀ ਬਾਬਾ ਨਜ਼ੀਰ ਨੇ ਜਿਹੜਾ ਦੱਸਿਆ ਨਾ ਸਾਨੂੰ ਤੇ ਆ ਭਾਈ ਉਹਨੂੰ ਸਾਰਾ ਉਹਨੇ ਸਮਝਾਇਆ ਤੇ ਆ ਗਏ ਅਸੀਂ ਬਾਬੇ ਨਜ਼ੀਰ ਨੇ ਦੱਸੀ ਸੀ ਕਿ ਬਾਬੇ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਉਹ ਪਿੱਛੇ ਗੁਰਦੁਆਰਾ ਸਾਹਿਬ ਦੇ ਜਿਵੇਂ ਬਾਜ਼ਾਰ ਨੂੰ ਬਾਹਰ ਆਈਦਾ ਇੱਥੋਂ ਹਵੇਲੀ ਉਹਨਾਂ ਸ਼ੁਰੂ ਹੁੰਦੀ ਕਿੱਥੋਂ ਤੱਕ ਸੀ ਭਾ ਉਹ ਇਹ ਕੋਨੇ ਤੇ ਅਗਲੇ ਕੋਨੇ ਤੱਕ ਜਿੱਥੇ ਆ ਘਰ ਦਾ ਗੇਟ ਲੱਗਾ ਹੋਇਆ ਲਓ ਜੀ ਆ ਜਿਹੜੀਆਂ ਤੁਹਾਡੀਆਂ ਹਵੇਲੀਆਂ ਸਨ ਬਾਬਾ ਜੀ ਕਰਤਾਰ ਸਿੰਘ ਸਾਹਿਬ ਇਹ ਤੁਹਾਡੇ ਜਿਹੜਾ ਪੜਦਾਦਾ ਜੀ ਜਗੀਰ ਸਿੰਘ ਤੇ ਲੱਕੜ ਦਾਦਾ ਜਿਹੜਾ ਉਜਾਗਰ ਸਿੰਘ ਇਹ ਉਹਨਾਂ ਦੀ ਹਵੇਲੀਆਂ ਇੱਥੇ ਹੁੰਦੇ ਆ ਸਾਰੀਆਂ ਮੱਝਾਂ ਮਾਲ ਵਗੈਰਾ ਜਿਹੜਾ ਰੱਖੇ ਘੋੜੀ ਵਗੈਰਾ ਇਹ ਸਾਰੀ ਹਵੇਲੀ ਸੀ ਇੱਥੋਂ ਲਾ ਕੇ ਉਹ ਉੱਥੋਂ ਨੁੱਕਰ ਤੱਕ ਅਗਰ ਤੁਸੀਂ ਵੀ ਚਾਹੁੰਦੇ ਹੋ ਜਿਹੜਾ ਤੁਹਾਡਾ ਲੈਂਦੇ ਪੰਜਾਬ ਵਾਲਾ ਜਿੱਥੋਂ ਤੁਹਾਡੇ ਵੱਡੇ ਗਏ ਸੀ ਅਸੀਂ ਉਹ ਪਿੰਡ ਵਿਖਾਈਏ ਉੱਥੇ ਤੁਹਾਡੇ ਘਰ ਵਿਖਾਈਏ ਕਿਸੇ ਨਾਲ ਇੰਟਰਵਿਊ ਕਰੀਏ ਗੱਲਬਾਤ ਕਰੀਏ ਤੇ ਸਾਡਾ ਸਕਰੀਨ ਤੇ ਨੰਬਰ ਆ ਰਿਹਾ ਤੇ ਰਾਬਤਾ ਸਾਡੇ ਨਾਲ ਕਰ ਸਕਦੇ ਹੋ ਇਨਬਾਕਸ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਮਿਲਨੇ ਆ ਕਿਸੇ ਨਵੀਂ ਵੀਡੀਓ ਨਾਲ ਉਦੋਂ ਤੱਕ ਸੌਂਦੇ ਹੋ ਇਜਾਜ਼ਤ ਰੱਬ ਰੱਖਾ ਜੀ